ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂ ਸੰਦੇਸ਼। ਕਿਸਾਨਾਂ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਲਾਇਆ ਧਰਨਾ। ਅਫਗਾਨਿਸਤਾਨ ਵਿੱਚ ਸਿੱਖਾਂ ਤੇ ਹੋ ਰਿਹਾ ਹੈ ਤਸ਼ੱਦਦ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਸਥਾਵਾਂ ਦੇ ਨਾਲ ਇੱਕ ਸੰਦੇਸ਼ ਦਿੱਤਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਸਾਡੀ ਪਾਤਸ਼ਾਹੀ ਦਾ ਪ੍ਰਤੀਕ ਹਨ। ਕੁਦਰਤੀ ਆਫਤਾਂ ਸਮੇਂ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਵੱਲੋਂ ਪੀੜਤਾਂ ਦੀ ਮਦਦ ਲਈ ਕੀਤੀਆਂ ਸੇਵਾਵਾਂ ਸ਼ਾਨਦਾਰ ਹਨ ਅਤੇ ਆਪਸੀ ਤਾਲਮੇਲ ਸੇਵਾਵਾਂ ਕਰਨ ਲਈ ਹੋਰ ਕਾਰਗਰ ਸਾਬਤ ਹੋਵੇਗਾ। ਇਸ ਮੌਕੇ ਉਹਨਾਂ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਤੇ ਸਿੱਖ ਗੁਰਦੁਆਰਾ ਸਾਹਿਬਾਨਾਂ ਤੇ ਹੋ ਰਹੇ ਹਮਲਿਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਗੁਰਦੁਆਰਾ ਗੁਰੂ ਸਾਹਿਬਾਨ ਦੀ ਬਖਸ਼ੀ ਸਿੱਖ ਪੰਥ ਨੂੰ ਉਹ ਮਹਾਨ ਸੰਸਥਾ ਹੈ ਜਿਸ ਨੇ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਦੇ ਵਿੱਚ ਆਪਣਾ ਬਣਦਾ ਮੋਹਰੀ ਹੋ ਕੇ ਰੋਲ ਅਦਾ ਕੀਤਾ। ਚਾਹੇ ਕਰੋਨਾ ਮਹਾਮਾਰੀ ਦੌਰਾਨ ਪੀੜਤਾਂ ਦੀ ਸਾਰ ਲੈਣ ਦੀ ਗੱਲ ਹੋਵੇ ਤੇ ਜਾਂ ਹੁਣ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਹੜ੍ਹ ਆਏ ਹੈ ਤੇ ਹੜ੍ਹਾਂ ਦੇ ਨਾਲ ਬਹੁਤ ਸਾਰੇ ਪਰਿਵਾਰ ਬੇਘਰ ਹੋ ਗਏ ਨੇ, ਬਹੁਤ ਸਾਰੇ ਪਰਿਵਾਰ ਪੀੜਤ ਨੇ, ਉਹਨਾਂ ਦੀ ਸਹਾਇਤਾ ਦੀ ਗੱਲ ਹੋਵੇ। ਗੁਰਦੁਆਰਾ ਪ੍ਰਬੰਧ ਹਮੇਸ਼ਾ ਹੀ ਅੱਗੇ ਵੱਧ ਕੇ ਕੁਦਰਤੀ ਆਫਤਾਂ ਦਾ ਸ਼ਿਕਾਰ ਹੋਏ ਲੋਕਾਂ ਦੀ ਸਾਰ ਲੈਂਦਾ ਹੈ। ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਸਾਡੇ ਗੁਰਦੁਆਰਾ ਪਿੰਡ ਦਾ ਜਿਹੜਾ ਹੈ ਉਹਦੀ ਲੋਕਲ ਕਮੇਟੀ ਹੋਵੇ, ਚਾਹੇ ਸਾਡੀ ਸਿੱਖ ਸੰਸਥਾ ਹੋਵੇ, ਕਾਰ ਸੇਵਾ ਵਾਲੇ ਮਹਾਂਪੁਰਖ ਹੋਣ ਜਾਂ ਹੋਰ ਸਥਾਨਾਂ ਦੇ ਜਿਹੜੇ ਪ੍ਰਬੰਧਕ ਹੋਣ, ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਲਈ ਜਿਹੜਾ ਹੈ ਉਹ ਅੱਗੇ ਆਉਂਦੇ ਆ। ਪਰ ਅਸੀਂ ਨਾਲ ਇਹ ਵੀ ਚਾਹੁੰਦੇ ਹਾਂ ਕਿ ਗੁਰਦੁਆਰਾ ਪ੍ਰਬੰਧ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਜਿਹੜੀ ਗੱਲ ਹੈ ਇਹ ਪੂਰੀ ਦੁਨੀਆ ਦੇ ਵਿੱਚ ਪਹੁੰਚੇ, ਪੂਰੀ ਦੁਨੀਆ ਨੂੰ ਪਤਾ ਲੱਗੇ। ਕਿਉਂਕਿ ਅਸੀਂ ਦੇਖ ਰਹੇ ਹਾਂ ਛੋਟੇ ਛੋਟੇ ਐਸੇ ਗਰੁੱਪ ਵੀ ਹੁੰਦੇ ਆ ਜਿਹੜੇ ਬਹੁਤ ਘੱਟ ਜਿਹੜਾ ਯੋਗਦਾਨ ਪਾਉਂਦੇ ਆ, ਲੇਕਿਨ ਪਬਲਿਸਿਟੀ ਜਿਹੜੀ ਆ ਉਹਨਾਂ ਦੀ ਬਹੁਤ ਵੱਧ ਹੁੰਦੀ ਹੈ। ਗੁਰਦੁਆਰਾ ਪ੍ਰਬੰਧ ਕੋਈ ਪਬਲਿਸਿਟੀ ਲਈ ਇਹ ਸੇਵਾ ਨਹੀਂ ਕਰਦਾ, ਬਲਕਿ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਉਹ ਲੋੜਵੰਦਾਂ ਦੀ ਮਦਦ ਕਰਦਾ। ਪਰ ਫਿਰ ਵੀ ਇਹ ਜਿਹੜੀ ਸੇਵਾ ਦੇ ਕਾਰਜ ਚੱਲ ਰਹੇ ਹੈ ਇਹਨੂੰ ਹੋਰ ਬਿਹਤਰ ਢੰਗ ਦੇ ਨਾਲ ਬਣਾਉਣ ਦੇ ਲਈ ਸਾਡੀਆਂ ਗੁਰਦੁਆਰਾ ਕਮੇਟੀਆਂ ਦੇ ਵਿਚਕਾਰ ਆਪਸੀ ਤਾਲਮੇਲ ਦੀ ਜਿਹੜੀ ਹੈ ਉਹ ਬਹੁਤ ਵੱਡੀ ਜ਼ਰੂਰਤ ਹੈ। ਆਪਸੀ ਤਾਲਮੇਲ ਜਿਹੜਾ ਹੈ ਇਹ ਹੋਣਾ ਚਾਹੀਦਾ ਹੈ। ਗੁਰਦੁਆਰਾ ਬੇਸ ਹੋਵੇ, ਗੁਰਦੁਆਰਾ ਸਾਹਿਬ ਨੂੰ ਬੇਸ ਮੰਨ ਕੇ ਜਿਹੜੀ ਹੈ ਸੇਵਾ ਕੀਤੀ ਜਾਏ। ਇੱਕ ਗੁਰਦੁਆਰਾ ਪ੍ਰਬੰਧ ਦੂਸਰੇ ਗੁਰਦੁਆਰੇ ਦੇ ਪ੍ਰਬੰਧ ਦੇ ਨਾਲ ਲਿੰਕਡ ਹੋਵੇ। ਇਹਦੇ ਲਈ ਸਾਡੇ ਜਿਹੜੇ ਸਿੱਖ ਵਿਦਿਆਰਥੀ ਹੈ, ਸਿੱਖ ਜਥੇਬੰਦੀਆਂ ਜਾਂ ਸਾਡੇ ਸਿੱਖ ਸਮਾਜਿਕ ਜਿਹੜੇ ਸਾਡੇ ਅਦਾਰੇ ਹੈ ਉਹਨਾਂ ਨੂੰ ਬਣਦਾ ਜਿਹੜਾ ਰੋਲ ਹੈ ਉਹ ਅਦਾ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਅਸੀਂ ਸਮੂਹਿਕ ਤੌਰ ਤੇ ਗੁਰਦੁਆਰਾ ਸਾਹਿਬ ਨੂੰ ਯੂਨਿਟ ਮੰਨ ਕੇ ਅਸੀਂ ਇਹਨਾਂ ਹੜ੍ਹ ਪੀੜਤਾਂ ਦੀ ਸਾਰ ਲਈਏ, ਸਿੱਖੀ ਦਾ ਪ੍ਰਚਾਰ ਹੋਵੇ, ਗੁਰੂ ਦੀ ਮਹਿਮਾ ਦਾ ਗੁਣਗਾਨ ਹੋਵੇ ਤੇ ਗੁਰਸਿੱਖਾਂ ਦੇ ਅੰਦਰ ਹੌਸਲੇ ਬੁਲੰਦ ਹੋਣ ਤੇ ਅੱਗੇ ਤੋਂ ਵੀ ਵੱਧ ਕੇ ਉਹ ਇਹਨਾਂ ਹੜ੍ਹਾਂ ਦਾ ਸ਼ਿਕਾਰ ਹੋਏ ਪੀੜਤਾਂ ਦੀ ਸੇਵਾ ਲਈ ਅੱਗੇ ਆਉਣ। ਇਸ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਜਿੰਨੀ ਉਸਤਤ ਕੀਤੀ ਜਾਏ, ਜਿੰਨੀ ਸਲਾਹਨਾ ਕੀਤੀ ਜਾਏ ਉਨੀ ਥੋੜ੍ਹੀ ਹੈ। ਮੈਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਪਿੰਡ ਦੀ ਲੋਕਲ ਕਮੇਟੀ ਹੈ, ਸਾਡੀਆਂ ਸਾਰੀਆਂ ਸਿੱਖ ਸੰਸਥਾਵਾਂ, ਕਾਰ ਸੇਵਾ ਵਾਲੇ ਬਾਬੇ, ਹੋਰ ਵੀ ਜਿਹੜੇ ਸੰਸਥਾਨ ਚਲਾ ਰਹੇ ਜਿਹੜੇ ਸਾਡੇ ਗੁਰਸਿੱਖ ਹੈ ਉਹ ਸਾਰੇ, ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਕਜੁੱਟਤਾ ਦੇ ਨਾਲ ਡੁੱਬਦੇ ਪੰਜਾਬ ਦੀ ਜਿਹੜੀ ਹੈ ਉਹ ਬਾਂਹ ਫੜਨ ਦਾ ਯਤਨ ਕੀਤਾ ਹੈ। ਇਹ ਵਿਰਾਸਤ ਸਾਨੂੰ ਗੁਰੂ ਸਾਹਿਬਾਨਾਂ ਨੇ ਬਖਸ਼ੀ ਹੈ। ਇੱਕ ਦੂਸਰੇ ਦੀ ਮਦਦ ਲਈ ਹਮੇਸ਼ਾ ਹੀ ਅਸੀਂ ਮੋਹਰੇ ਹੋ ਕੇ ਰੋਲ ਅਦਾ ਕਰਦੇ ਹਾਂ ਔਰ ਗੁਰਦੁਆਰਾ ਪ੍ਰਬੰਧ ਇਹਦੇ ਵਿੱਚ ਵੱਡਾ ਸਾਡਾ ਸਹਾਇਕ ਬਣਦਾ ਹੈ। ਇਹ ਸਾਨੂੰ ਸੰਸਥਾਈ ਪਾਤਸ਼ਾਹ ਨੇ ਐਸੀ ਬਖਸ਼ੀ ਹੈ। ਇਸੇ ਲਈ ਹਰ ਸਿੱਖ ਗੁਰਦੁਆਰੇ ਨੂੰ ਅਹਿਮੀਅਤ ਦਿੰਦਾ ਹੈ। ਗੁਰਦੁਆਰਾ ਗੁਰੂ ਦਾ ਘਰ ਹੈ ਤੇ ਗੁਰੂ ਦਾ ਘਰ ਸਾਡੀ ਸਭ ਤੋਂ ਵੱਡੀ ਸੰਸਥਾ ਹੈ। ਇਹਦੀ ਮਜ਼ਬੂਤੀ ਸਾਡੀ ਸੰਸਥਾ ਦੀ, ਸਾਡੀ ਕੌਮ ਦੀ, ਸਾਡੇ ਪੰਥ ਦੀ ਮਜ਼ਬੂਤੀ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੇ ਹੱਕ ਵਿੱਚ ਆ ਖੜੇ ਹਨ। ਕਿਸਾਨਾਂ ਤੇ ਹੋ ਰਹੇ ਤਸ਼ੱਦਦ ਤੇ ਅਧੂਰੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੁਖਬੀਰ ਬਾਦਲ ਧਰਨੇ ਤੇ ਬੈਠੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅਤੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਬਜਾਏ ਆਪਣਾ ਹੱਕ ਮੰਗਣ ਵਾਲੇ ਕਿਸਾਨਾਂ ਤੇ ਲਾਠੀਚਾਰਜ ਅਤੇ ਪਰਚੇ ਦਰਜ ਕਰ ਰਹੀ ਹੈ। ਇੱਕ ਨਲਾਇਕ ਮੁੱਖ ਮੰਤਰੀ ਦੀ ਸਰਕਾਰ, ਇੱਕ ਨਲਾਇਕ ਪਾਰਟੀ ਦੀ ਸਰਕਾਰ ਹੈ। ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਸੀ, ਪਰਵਾਹ ਹੀ ਨਹੀਂ ਸੀ। ਪਾਣੀ ਚੜ ਗਿਆ, ਡੈਮ ਭਰ ਗਏ ਤੇ ਸਾਰੇ ਗੇਟ ਖੋਲ ਦਿੱਤੇ ਤੇ ਦੇਖੋ ਹਾਲਾਤ ਕੀ ਹੋਇਆ।
ਹਰੀਕੇ ਜਿੱਥੇ ਪਾਣੀ ਆਪਾਂ ਇੱਥੇ ਰੋਕਦੇ ਆਂ ਉੱਥੇ ਵੀ ਅਸੀਂ ਮੋਨੀਟਰ ਕਰਦੇ ਸੀ ਕਿੰਨਾ ਕਿੰਨਾ ਛੱਡਣਾ ਹੈ। ਐਤਕੀ ਇਹਨਾਂ ਨੇ 32 ਤੇ 32 ਗੇਟ ਖੋਲ ਦਿੱਤੇ, ਸਾਰਾ ਇਲਾਕਾ ਡੁਬਾ ਦਿੱਤਾ। ਹੁਣ ਵੀ ਅੱਜ ਮੈਂ ਅਖਬਾਰ ਪੜ੍ਹ ਰਿਹਾ ਸੀ, ਫਿਰ ਤੋਂ ਹੁਣੀ ਮੈਂ ਪਤਾ ਕੀਤਾ ਇੰਜੀਨੀਅਰ ਤੋਂ, ਡੈਮ ਫਿਰ ਤੋਂ ਚੜ ਗਏ ਹੈ। ਘੱਟ ਤੋਂ ਘੱਟ ਹੌਲੀ ਹੌਲੀ ਤਾਂ ਕਰਨਾ ਸੀ, ਪਰ ਨਹੀਂ, ਕੋਈ ਫਿਕਰ ਨਹੀਂ। ਤੇ ਕਰ ਕੀ ਰਹੇ? ਕਿਤੇ ਮੁੱਖ ਮੰਤਰੀ ਦੇਖਿਆ? ਸਾਹ ਪ੍ਰਕਾਸ਼ ਸਿੰਘ ਬਾਦਲ ਆਪ ਪਿੰਡਾਂ 'ਚ ਹੁੰਦੇ ਸੀ, ਮੰਤਰੀ ਆਪ ਪਿੰਡਾਂ 'ਚ ਹੁੰਦੇ ਸੀ, ਅਫਸਰ ਪਿੰਡਾਂ 'ਚ ਹੁੰਦੇ ਸੀ, ਤੁਹਾਡੇ ਮਨਾਂ ਮੋਢਾ ਤੇ ਮੋਢਾ ਲਾ ਕੇ ਲੜਾਈ ਲੜਦੇ ਸੀ। ਕਈ ਲੋਕ ਆਪਣੀਆਂ ਅੱਜ ਕੱਲ ਨਵਾਂ ਰਿਵਾਜ ਚੱਲਿਆ ਕਿ ਜਥੇਬੰਦੀ ਬਣਾ ਲੈਂਦੇ ਆ। ਅਸੀਂ ਜੀ ਅੱਜ ਕਿਸਾਨ ਦੀ ਜਥੇਬੰਦੀ, ਅੱਜ ਦੂਜੀ ਜਥੇਬੰਦੀ, ਅੱਜ ਤੀਜੀ ਜਥੇਬੰਦੀ। ਕੋਈ ਰਿਜ਼ਲਟ ਵੀ ਦਿਓ। ਕਲੀ ਡਾਂਗਾਂ ਤੇ ਨਹੀਂ ਪਵਾਉਣੀਆਂ। ਲੋਕਾਂ ਨੂੰ ਘੇਰ ਕੇ ਨੁਕਸਾਨ ਕਿਹਦਾ ਹੁੰਦਾ ਹੈ? ਲੋਕ ਦਾ। ਪਰਚੇ ਕਿਹਨਾਂ ਦੇ ਹੁੰਦੇ? ਉਹ ਹੁੰਦੇ। ਜੇ ਕੋਈ ਮਰ ਜਾਂਦਾ 10 ਲੱਖ ਰੁਪਏ ਲੈ ਕੇ ਆਪਾਂ ਬਹਿ ਜੰਨੇ, 10 ਲੱਖ ਕੀਮਤ ਹੈ ਇਨਸਾਨ ਦੀ। ਅਸਲੀ ਜਥੇਬੰਦੀ ਜੇ ਗਰੀਬ ਦੀ ਹੈ, ਖੇਤ ਮਜ਼ਦੂਰ ਦੀ ਹੈ, ਜੇ ਅਸਲੀ ਜਥੇਬੰਦੀ ਕਿਸਾਨ ਦੀ ਹੈ, ਵਪਾਰੀ ਦੀ ਹੈ, ਸ਼੍ਰੋਮਣੀ ਅਕਾਲੀ ਦਲ ਹੈ। ਆ ਸਾਰੇ ਕਿਸਾਨ ਵੀਰ ਬੈਠੇ ਆ। ਤੁਸੀਂ ਮੈਨੂੰ ਹੁਣ ਆਪਾਂ ਜਿਵੇਂ ਘਰ 'ਚ ਬੈਠੇ ਉਵੇਂ ਮੈਂ ਤੁਹਾਡੇ ਨਾਲ ਦਿਲ ਦੀ ਗੱਲਾਂ ਕਰ ਰਿਹਾ ਯਾਰ। ਆ ਮੁੱਖ ਮੰਤਰੀ ਕਹਿੰਦਾ ਕੀ ਹੁੰਦਾ ਸੀ? ਉਹ ਜੀ ਮੇਰੀ ਬਦਲਾਅ ਦੀ ਸਰਕਾਰ ਲਿਆਓ, ਇੱਕ ਗਨਮੈਨ ਨਹੀਂ ਹੋਊਗਾ ਮੇਰੇ ਨਾਲ। ਸਾਡੇ ਲੋਕ ਆਮ ਘਰਾਂ 'ਚ ਜਾਣਗੇ, ਸਾਡੀ ਸਰਕਾਰ ਤੁਹਾਡੇ ਪਿੰਡਾਂ ਜਾਊਗੀ, ਸੱਥਾਂ ਜਾਊਗੀ। ਕਿਤੇ 1.5 ਸਾਲ ਦੇਖੀ ਪਿੰਡਾਂ 'ਚ, ਕਿਤੇ ਸੱਥਾਂ 'ਚ ਭਗਵੰਤ ਮਾਨ ਦੀ ਸਰਕਾਰ। ਤੇ ਕੀ ਕਹਿੰਦਾ ਹੁੰਦਾ ਸੀ ਕਿ ਦੇਖੋ ਜੀ ਇਹਨਾਂ ਦੇ ਲੀਡਰ ਕਿੰਨੇ ਗਨਮੈਨ ਲਈ ਬੈਠੇ ਐ। ਤੇ ਤੁਸੀਂ ਉਹਦੇ ਧਰਮ ਪਤਨੀ ਦੇਖਿਆ ਜਾਂਦੀ ਐਸਐਸਪੀ ਡੀਸੀ ਅੱਗੇ ਹੂਟਰ ਪਿੱਛੇ ਹੂਟਰ ਐ ਲਾਈਨ। ਤੇ ਮਾਤਾ ਜੀ ਵੀ ਘੱਟ ਨਹੀਂ, ਭੈਣ ਜੀ ਵੀ ਘੱਟ ਨਹੀਂ। ਤੇ ਲੋਕਾਂ ਨੂੰ ਟਿਚਣਾ ਕਰਦੇ ਹੁੰਦੇ ਸੀ, ਕਿਲੋ ਕਿਲੋ ਸੋਨਾ ਆਪ ਹੀ ਬੈਠੇ, ਹੁਣ ਦੁਕਾਨਾਂ ਆਪ ਖੋਲੀ ਬੈਠੇ ਐ। ਇਹਨਾਂ ਦੇ ਐਮਐਲਏ ਦੀਆਂ ਕਰਤੂਤਾਂ ਦੇਖੀਆਂ। ਕਹਿੰਦੇ ਕਰਪਸ਼ਨ ਦੇ ਖਿਲਾਫ ਆਪਣਾ ਬਦਲਾਅ ਹੋਊਗਾ। ਇਹਨਾਂ 6-7 ਅੰਦਰ ਹੋ ਗਏ ਐ, ਬਾਕੀ ਹੋਣ ਵਾਲੇ ਐ। ਆ ਭਗਵੰਤ ਮਾਨ ਨਹੀਂ ਬਚਦਾ ਜਿੰਨਾ ਨੋਟ ਆ ਇਕੱਠੇ ਕਰਨ ਤੇ ਲੱਗਿਆ। ਗੜਿਆਂ ਨਾਲ ਤਬਾਹੀ ਹੋਈ, ਚੈੱਕ ਹਲੇ ਤੱਕ ਆਇਆ ਨਹੀਂ। ਝੋਨਾ ਖਰਾਬ ਹੋ ਗਿਆ, ਚੱਕ ਹਲੇ ਤੱਕ ਆਇਆ ਨਹੀਂ। ਘਰ ਡਿੱਗ ਪਏ, ਤਬਾਹੀ ਹੋ ਗਈ, ਚੈੱਕ ਆਇਆ ਨਹੀਂ। ਕਹਿੰਦਾ 15 ਅਗਸਤ ਨੂੰ ਮੈਂ ਚੈੱਕ ਦਊਂਗਾ। ਤੇ 15 ਅਗਸਤ ਨੂੰ 2 ਚੈੱਕ ਦਿੱਤੇ। ਲਿਫਾਫੇ ਵਿੱਚ ਲਿਖਿਆ ਸੀ 40,000 ਰੁਪਇਆ। ਜਦੋਂ ਚੈੱਕ ਕੱਢਿਆ 4,000 ਦਾ ਨਿਕਲਿਆ। ਆ ਦੇਖੋ ਬਦਲਾਅ, ਝੂਠ ਦਾ ਬਦਲਾਅ। ਤੇ ਤੁਸੀਂ ਪੀਟੀਸੀ ਚੈਨਲ ਤੇ ਦੇਖਿਆ ਹੋਣਾ ਕਿ ਉਹ ਜਿਹੜੇ ਦਿੱਤਾ ਸੀ ਚੈੱਕ ਰੋਂਦਾ ਸੀ, ਕਹਿੰਦਾ ਜੀ ਮੈਨੂੰ ਦਿਖਿਆ 40,000 ਤੇ ਦੇਤਾ 4,000। ਅਸੀਂ ਧਰਨਾ ਤਾਂ ਦੇ ਰਹੇ ਹਾਂ ਕਿ ਇਹਨਾਂ ਤੋਂ ਪੈਸੇ ਲੈ ਕੇ ਹੀ ਛੱਡਾਂਗੇ ਤੁਹਾਡੇ ਵਾਸਤੇ। ਹੁਣ ਮੁਆਵਜ਼ਾ ਅਖਬਾਰ 'ਚ ਮੈਂ ਸੁਣਿਆ ਕੱਲ ਆਇਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਹੜ੍ਹ ਦੇ ਪ੍ਰਭਾਵਿਤ ਲੋਕਾਂ ਵਾਸਤੇ 186 ਕਰੋੜ ਦਾ ਮੁਆਵਜ਼ਾ ਦਿੱਤਾ ਹੈ। 186 ਕਰੋੜ, ਅੱਧਾ ਪੰਜਾਬ ਡੁੱਬ ਗਿਆ, ਬਰਬਾਦ ਹੋ ਗਿਆ। 186 ਕਰੋੜ ਤੇ ਇਸ਼ਤਿਹਾਰਾਂ ਵਾਸਤੇ 750 ਕਰੋੜ। ਜੇ 1 ਸਾਲ ਇਸ਼ਤਿਹਾਰ ਬੰਦ ਕਰਦੇ, ਆਪਣੀ ਸ਼ਕਲ ਨਾ ਦਿਖਾਏ, ਤੇ 20,000 ਕਿੱਲਾ ਤੁਹਾਨੂੰ ਸਾਰਿਆਂ ਨੂੰ ਮਿਲ ਸਕਦਾ ਹੈ, ਕੱਲੇ ਆਪਣੀ ਸ਼ਕਲ ਨਾ ਦਿਖਾਏ। ਪਰ ਨਹੀਂ, ਝੂਠ ਤੇ ਝੂਠ ਕਰ ਕੀ ਰਿਹਾ? ਤੁਹਾਡਾ ਪੈਸਾ ਮੱਧ ਪ੍ਰਦੇਸ਼, ਛੱਤੀਸਗੜ੍ਹ, ਜਿੱਥੇ ਕੇਜਰੀਵਾਲ ਨੂੰ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਖੜਾ ਕਰਨਾ ਹੈ, ਉੱਥੇ ਜਾ ਕੇ ਉਹਨਾਂ ਦੇ ਅਖਬਾਰਾਂ ਇਸ਼ਤਿਹਾਰ ਦਿੰਦੇ ਆ। ਤੁਸੀਂ ਡੁੱਬ ਗਏ ਸੀ, ਲੋਕੀ ਮਰ ਰਹੇ ਸੀ, ਤੇ ਮੁੱਖ ਮੰਤਰੀ ਛੱਤੀਸਗੜ੍ਹ ਜਾ ਕੇ ਕਹਿ ਰਿਹਾ ਸੀ ਕਿ ਆਮ ਆਦਮੀ ਨੂੰ ਵੋਟਾਂ ਪਾਓ, ਉਹਨੂੰ ਕੋਈ ਫਿਕਰ ਨਹੀਂ ਸੀ। ਜਦੋਂ 2021 ਵਿੱਚ ਤਾਲਿਬਾਨ ਨੇ ਅਫਗਾਨਿਸਤਾਨ ਦੀ ਸੱਤਾ ਤੇ ਕਬਜ਼ਾ ਕੀਤਾ ਤਾਂ ਇਹ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਸਨ ਕਿ ਅਫਗਾਨਿਸਤਾਨ ਦੀਆਂ ਕੁਝ ਛੋਟੀਆਂ ਗੈਰ ਮੁਸਲਿਮ ਕੌਮਾਂ ਅਲੋਪ ਹੋ ਸਕਦੀਆਂ ਹਨ।
2 ਸਾਲਾਂ ਬਾਅਦ ਇਹ ਡਰ ਸਾਕਾਰ ਹੋ ਰਹੇ ਹਨ। ਅਫਗਾਨਿਸਤਾਨ ਦਾ ਆਖਰੀ ਜਾਣਿਆ ਜਾਣ ਵਾਲਾ ਯਹੂਦੀ ਤਾਲਿਬਾਨ ਦੇ ਕਬਜ਼ੇ ਤੋਂ ਤੁਰੰਤ ਬਾਅਦ ਦੇਸ਼ ਛੱਡ ਕੇ ਭੱਜ ਗਿਆ। ਇਸ ਦੌਰਾਨ ਮੰਨਿਆ ਜਾਂਦਾ ਹੈ ਕਿ ਸਿੱਖ ਅਤੇ ਹਿੰਦੂ ਭਾਈਚਾਰੇ ਸਿਰਫ ਮੁੱਠੀ ਭਰ ਪਰਿਵਾਰਾਂ ਤੱਕ ਸੁੰਗੜ ਗਏ ਹਨ। ਤਾਲਿਬਾਨ ਦੇ ਅਧੀਨ ਸਿੱਖਾਂ ਅਤੇ ਹਿੰਦੂਆਂ ਨੂੰ ਉਹਨਾਂ ਦੀ ਦਿੱਖ ਸਮੇਤ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹਨਾਂ ਦੀਆਂ ਧਾਰਮਿਕ ਛੁੱਟੀਆਂ ਨੂੰ ਜਨਤਕ ਤੌਰ ਤੇ ਮਨਾਉਣ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਕੋਲ ਆਪਣੇ ਵਤਨ ਤੋਂ ਭੱਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਰਾਜਧਾਨੀ ਕਾਬੁਲ ਵਿੱਚ ਬਾਕੀ ਬਚੇ ਸਿੱਖਾਂ ਨੇ ਰੇਡੀਓ ਆਜ਼ਾਦੀ ਨੂੰ ਦੱਸਿਆ ਕਿ ਉਹ ਖੁੱਲ੍ਹ ਕੇ ਕਿਤੇ ਜਾ ਵੀ ਨਹੀਂ ਸਕਦੇ ਹਨ। ਤਾਲਿਬਾਨ ਵੱਲੋਂ ਸਾਰੀਆਂ ਔਰਤਾਂ ਨੂੰ ਬੁਰਕਾ ਜਾਂ ਨਕਾਬ ਪਹਿਨਣ ਦੇ ਜਾਰੀ ਕੀਤੇ ਹੁਕਮ ਦੇ ਸੰਦਰਭ ਵਿੱਚ ਉਹਨਾਂ ਕਿਹਾ ਕਿ ਜਦੋਂ ਕੋਈ ਵੀ ਔਰਤ ਬਾਹਰ ਜਾਂਦੀ ਹੈ ਤਾਂ ਉਸ ਨੂੰ ਮੁਸਲਮਾਨਾਂ ਵਾਂਗ ਪਹਿਰਾਵਾ ਪਹਿਨਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਦੀ ਪਛਾਣ ਸਿੱਖ ਵਜੋਂ ਨਾ ਹੋ ਸਕੇ। ਉਹਨਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਮੁੱਖ ਤਿਉਹਾਰ ਨਹੀਂ ਮਨਾਇਆ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਅਫਗਾਨਿਸਤਾਨ ਵਿੱਚ ਬਹੁਤ ਘੱਟ ਸਿੱਖ ਰਹਿ ਗਏ ਹਨ, ਅਸੀਂ ਆਪਣੇ ਗੁਰਦੁਆਰਿਆਂ ਦੀ ਦੇਖਭਾਲ ਵੀ ਨਹੀਂ ਕਰ ਸਕਦੇ ਹਾਂ। ਜ਼ਿਕਰਯੋਗ ਹੈ ਕਿ 1980ਵਿਆਂ ਵਿੱਚ ਅਫਗਾਨਿਸਤਾਨ ਵਿੱਚ 1 ਕਰੋੜ ਦੇ ਲਗਭਗ ਸਿੱਖ ਸਨ, ਪਰ 1979 ਤੋਂ ਬਾਅਦ ਸ਼ੁਰੂ ਹੋਈ ਜੰਗ ਮਗਰੋਂ ਜ਼ਿਆਦਾਤਰ ਸਿੱਖ ਅਫਗਾਨਿਸਤਾਨ ਛੱਡ ਕੇ ਚਲੇ ਗਏ। ਅਫਗਾਨਿਸਤਾਨ ਤੋਂ ਭਾਰਤ ਆਏ ਜ਼ਿਆਦਾਤਰ ਸਿੱਖਾਂ ਅਤੇ ਹਿੰਦੂਆਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਸੈਂਕੜੇ ਲੋਕ ਬੇਘਰ ਹੋ ਗਏ ਹਨ। ਇਸ ਵਾਰ ਮੌਨਸੂਨ ਦੀ ਬਾਰਿਸ਼ ਨੇ ਅਜਿਹਾ ਹੰਗਾਮਾ ਮਚਾ ਦਿੱਤਾ ਹੈ ਕਿ ਲੋਕ ਰਾਤ ਨੂੰ ਆਪਣੇ ਘਰਾਂ ਵਿੱਚ ਚੈਨ ਨਾਲ ਸੋ ਵੀ ਨਹੀਂ ਸਕਦੇ। ਮੌਨਸੂਨ 24 ਜੂਨ ਨੂੰ ਸੂਬੇ ਵਿੱਚ ਦਾਖਲ ਹੋਇਆ ਸੀ। ਉਦੋਂ ਤੋਂ ਸੂਬੇ ਵਿੱਚ 20,020 ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ, ਜਦਕਿ 11,000 ਦੇ ਕਰੀਬ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਇਸੇ ਤਰ੍ਹਾਂ 9800 ਘਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਪਹੁੰਚਿਆ ਹੈ। ਇਹ ਰਿਪੋਰਟ ਹਿਮਾਚਲ ਪ੍ਰਦੇਸ਼ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਜਾਰੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਸੂਬੇ ਵਿੱਚ 46,095 ਗਊਸ਼ਾਲਾਵਾਂ ਮੀਂਹ ਅਤੇ ਹੜ੍ਹ ਵਿੱਚ ਰੁੜ ਗਈਆਂ ਹਨ। ਮੀਂਹ ਕਾਰਨ 300 ਦੁਕਾਨਾਂ ਢਹਿ ਗਈਆਂ ਹਨ। ਹਿਮਾਚਲ ਵਿੱਚ ਇਸ ਆਫਤ ਨਾਲ ਹੁਣ ਤੱਕ 8,099 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਮੀਂਹ ਕਾਰਨ 348 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿਮਾਚਲ ਵਿੱਚ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਵਿਗਿਆਨਕ ਅਧਿਕਾਰੀ ਸੁਰੇਸ਼ ਅਤਰੀ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਹਿਮਾਚਲ ਵਿੱਚ 11,000 ਤੋਂ ਵੱਧ ਘਰਾਂ ਵਿੱਚ ਤਰੇੜਾਂ ਆ ਗਈਆਂ ਸਨ। ਸਾਨੂੰ ਇੰਨੀ ਭਾਰੀ ਬਾਰਿਸ਼ ਦੀ ਉਮੀਦ ਨਹੀਂ ਸੀ। ਇਹ ਬਹੁਤ ਜਲਦੀ ਹੋਇਆ। ਦਸੰਬਰ 2021 ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜਲਵਾਯੂ ਪਰਿਵਰਤਨ ਕਾਰਨ ਯੋਜਨਾ ਅਪਣਾਈ ਗਈ ਸੀ, ਜਿਸ ਨੂੰ 2023 ਤੱਕ ਤੈਅ ਕੀਤਾ ਗਿਆ ਹੈ। ਸੁਰੇਸ਼ ਦਾ ਕਹਿਣਾ ਹੈ ਕਿ ਸਾਨੂੰ ਯਕੀਨ ਹੈ ਕਿ ਵਿਕਾਸ ਕਾਰਜਾਂ ਨਾਲ ਜੁੜੇ ਸਾਰੇ ਵਿਭਾਗ ਕਾਰਜ ਯੋਜਨਾ ਤੋਂ ਜਾਣੂ ਹੋਣਗੇ ਅਤੇ ਉਸ ਅਨੁਸਾਰ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਬਾਰਿਸ਼ ਤੋਂ ਬਾਅਦ ਨਾਲਿਆਂ ਵਿੱਚ ਹੜ੍ਹ ਆ ਰਹੇ ਹਨ। ਇਸ ਕਾਰਨ ਨਾਲਿਆਂ ਦੇ ਆਲੇ ਦੁਆਲੇ ਦੇ ਮਕਾਨ ਉੱਜੜ ਗਏ ਹਨ। ਛੋਟੀਆਂ ਨਾਲੀਆਂ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਨੁਕਸਾਨ ਹੋ ਰਿਹਾ ਹੈ। ਹਿਮਾਚਲ ਵਿੱਚ ਹੁਣ ਤੱਕ 60 ਹੜ੍ਹਾਂ ਦੀ ਸੂਚਨਾ ਮਿਲੀ ਹੈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਗੀ ਸਿੰਘਾਂ ਨੂੰ ਇੱਕ ਵੱਡਾ ਤੇ ਅਹਿਮ ਆਦੇਸ਼ ਜਾਰੀ ਕੀਤਾ ਹੈ। ਜੇਕਰ ਰਾਗੀਆਂ ਨੇ ਇਸ ਨੂੰ ਨਾ ਮੰਨਿਆ ਤਾਂ ਉਹਨਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਕਮੇਟੀ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਡਿਊਟੀ ਸਮੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਣ ਉਹ ਆਪਣੇ ਨਿੱਜੀ ਚੈਨਲਾਂ ਤੇ ਨਾ ਚਲਾਉਣ। ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋਂ ਰਾਗੀ ਸਿੰਘਾਂ ਦੇ ਨਾਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਮੁਤਾਬਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ YouTube ਅਤੇ ਵੈਬ ਚੈਨਲ ਤੋਂ ਆਪਣੀ ਡਿਊਟੀ ਸਮੇਂ ਦੇ ਕੀਰਤਨ ਪ੍ਰਸਾਰਣ ਦਾ ਲਿੰਕ ਆਪਣੇ ਨਿੱਜੀ ਚੈਨਲ ਤੇ ਪਾ ਕੇ ਵਿਊ ਵਧਾ ਰਹੇ ਹਨ। ਇਸ ਨਾਲ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜੇਕਰ ਅੱਗੋਂ ਅਜਿਹਾ ਹੋਇਆ ਤਾਂ ਸਖਤ ਕਾਰਵਾਈ ਦੇ ਲਈ ਤਿਆਰ ਰਹਿਣ। SGPC ਦੀ IT ਵਿੰਗ ਦੀ ਰਿਪੋਰਟ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। SGPC ਦੇ ਮੁਤਾਬਕ ਰਾਗੀ ਸਿੰਘ ਕਮੇਟੀ ਦੇ YouTube ਚੈਨਲ ਨੂੰ ਸ਼ੇਅਰ ਕਰ ਸਕਦੇ ਹਨ, ਪਰ ਆਪਣੇ ਨਿੱਜੀ ਚੈਨਲ ਤੇ ਲਿੰਕ ਨਹੀਂ ਪਾ ਸਕਦੇ ਹਨ। 23 ਜੁਲਾਈ 2023 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ YouTube ਚੈਨਲ ਦੀ ਸ਼ੁਰੂਆਤ ਕੀਤੀ ਗਈ ਸੀ। ਜਦੋਂ PTC ਨੇ ਵੀ YouTube ਤੇ ਅਗਲੇ ਦਿਨ ਲਿੰਕ ਸ਼ੇਅਰ ਕੀਤਾ ਸੀ ਤਾਂ ਵਿਵਾਦ ਤੋਂ ਬਾਅਦ ਉਹਨਾਂ ਨੇ ਇਸ ਵਿੱਚ ਸੁਧਾਰ ਕਰਕੇ ਇਸ ਨੂੰ ਬੰਦ ਕਰ ਦਿੱਤਾ ਸੀ। SGPC ਜਲਦ ਹੀ ਆਪਣਾ TV ਸੈਟੇਲਾਈਟ ਚੈਨਲ ਲੈ ਕੇ ਆ ਰਹੀ ਹੈ। ਇਸ ਦੇ ਲਈ ਕਮੇਟੀ ਵੱਲੋਂ ਕੇਂਦਰੀ ਸੂਚਨਾ ਮੰਤਰਾਲੇ ਨੂੰ ਦਰਖਾਸਤ ਵੀ ਦਿੱਤੀ ਗਈ ਹੈ। ਚੈਨਲ ਨੂੰ ਸ਼ੁਰੂ ਹੋਣ ਦੇ ਲਈ ਸਮਾਂ ਲੱਗੇਗਾ। ਇਸੇ ਲਈ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਦੀ ਅਪੀਲ ਤੋਂ ਬਾਅਦ PTC ਨੇ ਉਦੋਂ ਤੱਕ ਸ਼੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਣ ਜਾਰੀ ਰੱਖਣ ਦਾ ਫੈਸਲਾ ਲਿਆ ਹੈ, ਜਦੋਂ ਤੱਕ SGPC ਦਾ ਆਪਣਾ ਨਵਾਂ ਸੈਟੇਲਾਈਟ ਚੈਨਲ ਸ਼ੁਰੂ ਨਹੀਂ ਹੋ ਜਾਂਦਾ। ਪੰਜਾਬ ਸਰਕਾਰ ਵੱਲੋਂ 20 ਜੂਨ ਨੂੰ ਵਿਧਾਨ ਸਭਾ ਦੇ ਅੰਦਰ ਗੁਰਦੁਆਰਾ ਸੋਧ ਬਿੱਲ 2023 ਪੇਸ਼ ਕਰਕੇ ਪਾਸ ਕੀਤਾ ਗਿਆ ਸੀ। ਹਾਲਾਂਕਿ ਰਾਜਪਾਲ ਨੇ ਇਸ ਨੂੰ ਹੁਣ ਤੱਕ ਮਨਜ਼ੂਰੀ ਨਹੀਂ ਦਿੱਤੀ ਹੈ, ਪਰ ਇਸ ਬਿੱਲ ਦੇ ਪੇਸ਼ ਹੋਣ ਤੋਂ ਬਾਅਦ SGPC ਨੇ ਫੌਰਨ ਆਪਣਾ YouTube ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ। ਗੁਰਦੁਆਰਾ ਸੋਧ ਬਿੱਲ 2023 ਦੇ ਮੁਤਾਬਕ ਸ਼੍ਰੀ ਦਰਬਾਰ ਸਾਹਿਬ ਦੇ ਅੰਦਰੋਂ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਸਾਰੇ ਚੈਨਲਾਂ ਨੂੰ ਦਿੱਤਾ ਗਿਆ ਸੀ। ਯੂਨਾਈਟਿਡ ਵਰਲਡ ਰੈਸਲਿੰਗ ਨੇ ਵਿਵਾਦਤਗ੍ਰਸਤ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਮੈਂਬਰਸ਼ਿਪ ਨੂੰ ਮੁਅੱਤਲ ਕਰ ਦਿੱਤਾ ਹੈ। UWW ਨੇ ਇਹ ਫੈਸਲਾ WFI ਦੇ ਨਵੇਂ ਅਹੁਦੇਦਾਰਾਂ ਦੀ ਚੋਣ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਨਾ ਕਰਵਾਉਣ ਕਾਰਨ ਲਿਆ ਹੈ। ਯੂਨਾਈਟਿਡ ਵਰਲਡ ਰੈਸਲਿੰਗ ਨੇ WFI ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਤੇ ਕੁਝ ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ 30 ਮਈ ਨੂੰ WFI ਨੂੰ ਇੱਕ ਪੱਤਰ ਲਿਖਿਆ ਸੀ। ਇਸ ਪੱਤਰ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਅਗਲੇ 45 ਦਿਨਾਂ ਵਿੱਚ 15 ਜੁਲਾਈ ਤੱਕ ਕਰਵਾਉਣ ਲਈ ਕਿਹਾ ਗਿਆ ਸੀ।
UWW ਨੇ ਸਪਸ਼ਟ ਕੀਤਾ ਸੀ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ WFI ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ। ਯੂਨਾਈਟਿਡ ਵਰਲਡ ਰੈਸਲਿੰਗ ਦਾ ਇਹ ਫੈਸਲਾ ਭਾਰਤੀ ਪਹਿਲਵਾਨਾਂ ਲਈ ਇੱਕ ਵੱਡਾ ਝਟਕਾ ਹੈ। ਇਸ ਫੈਸਲੇ ਤੋਂ ਬਾਅਦ ਭਾਰਤੀ ਪਹਿਲਵਾਨ ਹੁਣ 16 ਤੋਂ 22 ਸਤੰਬਰ ਤੱਕ ਸਰਬੀਆ ਵਿੱਚ ਹੋਣ ਵਾਲੀ ਪੁਰਸ਼ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤੀ ਝੰਡੇ ਹੇਠ ਨਹੀਂ ਖੇਡ ਸਕਣਗੇ। ਦੱਸ ਦਈਏ ਕਿ ਜਨਵਰੀ 2023 ਵਿੱਚ ਅਤੇ ਫਿਰ ਅਪ੍ਰੈਲ 2023 ਵਿੱਚ ਬ੍ਰਿਜ ਭੂਸ਼ਣ ਸਿੰਘ WFI ਦੇ ਤਤਕਾਲੀ ਪ੍ਰਧਾਨ ਉੱਤੇ ਕੁਝ ਭਾਰਤੀ ਮਹਿਲਾ ਪਹਿਲਵਾਨਾਂ ਦੁਆਰਾ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ। ਇਹਨਾਂ ਪਹਿਲਵਾਨਾਂ ਦੀ ਅਗਵਾਈ ਹਰਿਆਣਾ ਦੀ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਕੀਤੀ ਸੀ। ਇਸ ਵਿਵਾਦ ਤੋਂ ਬਾਅਦ ਭਾਰਤੀ ਓਲੰਪਿਕ ਸੰਘ ਨੇ WFI ਨੂੰ ਭੰਗ ਕਰ ਦਿੱਤਾ ਅਤੇ ਇੱਕ ਐਡਹਾਕ ਕਮੇਟੀ ਦਾ ਗਠਨ ਕਰਕੇ WFI ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ। ਐਡਹਾਕ ਕਮੇਟੀ ਨੇ ਵੋਟਾਂ ਦੀ ਤਰੀਕ 12 ਅਗਸਤ ਤੈਅ ਕੀਤੀ ਸੀ, ਪਰ VOTING ਤੋਂ ਇੱਕ ਦਿਨ ਪਹਿਲਾਂ ਹਰਿਆਣਾ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਦੀ ਅਗਵਾਈ ਹੇਠ ਹਰਿਆਣਾ ਕੁਸ਼ਤੀ ਸੰਘ ਨੇ ਇਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। HWA ਨੇ ਦਲੀਲ ਦਿੱਤੀ ਸੀ ਕਿ ਇਸ ਨੂੰ WFI ਅਤੇ ਹਰਿਆਣਾ ਓਲੰਪਿਕ ਸੰਘ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਚੋਣਾਂ ਵਿੱਚ VOTING ਅਧਿਕਾਰ ਨਹੀਂ ਦਿੱਤਾ ਗਿਆ ਸੀ। HWA ਨੇ ਕਿਹਾ ਕਿ ਇਸ ਦੀ ਤਾਂ ਹਰਿਆਣਾ ਰੈਸਲਿੰਗ ਐਸੋਸੀਏਸ਼ਨ ਨੂੰ VOTING ਦਾ ਅਧਿਕਾਰ ਦਿੱਤਾ ਗਿਆ ਹੈ, ਜੋ ਕਿ ਗਲਤ ਹੈ। HWA ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ WFI ਚੋਣਾਂ ਤੇ 28 ਅਗਸਤ ਤੱਕ ਰੋਕ ਲਗਾ ਦਿੱਤੀ। ਅਦਾਲਤ ਵਿੱਚ ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਣੀ ਹੈ।